ਯੂਨੀਅਨ ਦੇ ਪ੍ਰਬੰਧ ਹੇਠ ਦੁਨੀਆ ਭਰ ਤੋਂ ਆਏ ਕਲਾਕਾਰਾਂ ਤੇ ਲਿਖਾਰੀਆਂ ਦੇ ਆਦਰ ਵਿੱਚ ਉਚੇਚੇ ਇਕੱਠ ਦਾ ਆਰ ਕੀਤਾ ਗਿਆ। ਇਸ ਇਕੱਠ ਦੀ ਪ੍ਰਧਾਨਗੀ ਮਹਾਨ ਕਹਾਣੀਕਾਰ ਖਾਲਿਦ ਹੁਸੈਨ ਹੋਰਾਂ ਕੀਤੀ, ਜਦਕਿ ਉਚੇਚੇ ਪ੍ਰਾਹੁਣੇ ਸੁਖੀ ਬਾਟ, ਸਹਿਜਪ੍ਰੀਤ ਮੰਗੜ, ਗੁਰਪ੍ਰੇਮ ਲਹਿਰੀ ਤੇ ਗੁਰਪ੍ਰੀਤ ਹੋਰੀ ਸਨ। ਇਸ ਮੌਕੇ ਉੱਤੇ ਲਹਿੰਦੇ ਪੰਜਾਬ 'ਚ ਵਸਦੇ ਸਾਹਿਤ, ਨਾਟਕ ਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜਤ ਰੱਖਣ ਵਾਲੇ ਉੱਚੇ ਨਾਮਾਂ ਰਲਤ ਕੀਤੇ ਤੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਆਖਿਆ। ਮੈਂ ਸਮਝਦਾ ਕਿ ਪੰਜਾਬ ਹਾਊਸ ਪੰਜਾਬੀਆਂ ਦਾ ਘਰ ਹੈ ਔਰ ਅੱਜ ਇਸ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿੱਚ ਮੈਂ ਸਾਰੇ ਪ੍ਰਾਹੁਣਿਆਂ ਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਜੀ ਆਇਆਂ ਨੂੰ ਕਹਿੰਦਾ ਔਰ ਮੇਰਾ ਦਿਲ ਬਹੁਤ ਖੁਸ਼ ਹੈ ਕਿ ਮੇਰੇ ਕੋਲ ਇੰਨੇ ਵੱਡੇ ਪ੍ਰਾਹੁਣੇ ਜਿਨ੍ਹਾਂ ਦਾ ਅਸੀਂ ਨਾਂ ਸੁਣਦੇ ਹਾਂ, ਉਹਨਾਂ ਨੂੰ ਆਪਣੇ ਸਾਹਮਣੇ ਦੇਖ ਰਹੇ ਹਾਂ, ਉਹਨਾਂ ਨਾਲ ਅਸੀਂ ਹਮ ਕਲਾਮ ਹੋ ਰਹੇ ਹਾਂ, ਉਹਨਾਂ ਦੀ ਗੁਫ਼ਤਗੂ ਤੋਂ ਅਸੀਂ ਮੁਸਤਫੀਦ ਹੋ ਰਹੇ ਹਾਂ। ਸੁਖੀ ਬਾਟ ਜੀ ਹੋਵਨ, ਸਹਿਜਪ੍ਰੀਤ ਮੰਗੜ ਜੀ ਹੋਵਨ, ਗੁਰਪ੍ਰੇਮ ਜੀ, ਗੁਰਪ੍ਰੀਤ ਜੀ, ਇਹ ਸਾਰੇ ਦੇ ਸਾਰੇ ਸੱਜਣ ਮਿੱਤਰ ਜਿਹੜੇ ਚੜ੍ਹਦੇ ਪੰਜਾਬ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ ਅੱਜ ਪੰਜਾਬ ਹਾਊਸ ਦੇ ਪ੍ਰਾਹੁਣੇ ਬਣੇ ਹਨ, ਇਹ ਸਾਰੇ ਮੁਹੱਬਤਾਂ ਦੇ ਸਫੀਰ ਹਨ। ਖਾਸ ਤੌਰ ਉੱਤੇ ਮੈਂ ਇਹ ਜ਼ਰੂਰ ਆਖਾਂਗਾ ਕਿ ਪੰਜਾਬ ਹਾਊਸ ਹੋਵੇ ਜਾਂ ਸੁਖੀ ਬਾਟ ਜੀ ਦਾ ਪੰਜਾਬ ਭਵਨ, ਇਹ ਦੋਵੇਂ ਉਹ ਮਰਕਜ਼ ਹਨ, ਕੇਂਦਰ ਹਨ, ਜਿੱਥੇ ਪੰਜਾਬੀਆਂ ਨੂੰ ਜੋੜਨ ਦਾ ਕੰਮ ਕੀਤਾ ਜਾਂਦਾ ਹੈ, ਆਪਸ ਦੇ ਵਿੱਚ ਮੁਕਾਲਮਾ ਕਰਵਾਇਆ ਜਾਂਦਾ ਹੈ, ਗੱਲਬਾਤ ਕਰਵਾਈ ਜਾਂਦੀ ਹੈ ਤੇ ਇੱਥੋਂ ਹੀ ਅਮਨ ਦੀਆਂ ਰਾਵਾਂ ਨਿਕਲਦੀਆਂ ਨੇ, ਮੁਹੱਬਤਾਂ ਦੀਆਂ ਰਾਵਾਂ ਨਿਕਲਦੀਆਂ ਨੇ। ਜਦ ਵਿਚਾਰ ਵਟਾਂਦਰਾ ਹੋਏਗਾ ਤੇ ਤਦ ਹੀ ਹਾਲਾਤ ਬਿਹਤਰੀ ਵੱਲ ਜਾਵਣਗੇ। ਇੱਥੇ ਸਾਹਮਣੇ ਬੈਠੀਆਂ ਜਿੰਨੀਆਂ ਵੀ ਹਸਤੀਆਂ ਨੇ, ਆਪਣੀ ਜ਼ਾਤ ਵਿੱਚ ਇੱਕ ਇੰਸਟੀਚਿਊਟ ਨੇ, ਇਦਾਰਾ ਨੇ, ਇਹਨਾਂ ਦੇ ਆਪੋ ਆਪਣੇ ਬਹੁਤ ਵੱਡੇ ਕੰਮ ਨੇ ਜਿਨ੍ਹਾਂ ਦੀ ਅਸੀਂ ਸਲਾਹਣਾ ਕਰ ਸਕਦੇ, ਗਿਣਤੀ ਨਹੀਂ ਕਰ ਸਕਦੇ, ਕਿਉਂਕਿ ਉਹ ਸ਼ੁਮਾਰ ਵਿੱਚ ਨਹੀਂ। ਇਹਨਾਂ ਦੀ ਸੋਚ ਹਮੇਸ਼ਾ ਇਸ ਧਰਤੀ ਵਾਸਤੇ, ਪੰਜਾਬੀਅਤ ਵਾਸਤੇ, ਉਹਦੇ ਮਾਣ ਮਰਤਬੇ ਵਾਸਤੇ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਸਾਡੇ ਪ੍ਰਾਹੁਣਿਆਂ ਸਾਹਿਤਕ ਸੇਵਾ ਨਾਲ ਸਮਾਜ ਸੁਧਾਰ ਲਈ ਵੀ ਉੱਚੀ ਪੱਧਰ ਦਾ ਕੰਮ ਕੀਤਾ ਹੈ। ਲੀਕਾਂ ਤੇ ਧਰਤੀ ਤੇ ਪੈ ਜਾਂਦੀਆਂ ਨੇ, ਮਗਰ ਉਹ ਲਫ਼ਜ਼ ਹੀ ਹੁੰਦੇ ਨੇ, ਉਹ ਨਾਵਲ ਤੇ ਕਹਾਣੀਆਂ ਤੇ ਚਿੱਤਰਕਾਰ ਹੀ ਹੁੰਦੇ ਨੇ ਜੋ ਆਪਣੇ ਰੰਗਾਂ ਦੇ ਜ਼ਰੀਏ ਉਹਨਾਂ ਚੀਜ਼ਾਂ ਨੂੰ ਬਿਹਤਰ ਕਰਦੇ ਨੇ ਤੇ ਉਹਨਾਂ ਦਾ ਜੋ ਪੈਗਾਮ ਹੈ ਉਹ ਕਿਸੇ ਵੀ ਲੀਕ ਜਾਂ ਕਿਸੇ ਬਾਰਡਰ ਦਾ ਜਾਂ ਕਿਸੇ ਪਾਸਪੋਰਟ ਦਾ ਸਹਾਰਾ ਨਹੀਂ ਲੈਂਦੇ। ਤੇ ਮੈਂ ਸਮਝਦਾ ਕਿ ਇਹ ਸਾਰੇ ਜਿੰਨੇ ਵੀ ਇੱਥੇ ਜੀ ਬੈਠੇ ਨੇ ਉਹ ਸਾਰੇ ਉਸੀ ਜ਼ੁਬਾਨ ਦੇ, ਜੋ ਜ਼ੁਬਾਨ ਬੋਲਦੇ ਨੇ, ਜਿਸ ਜ਼ੁਬਾਨ ਦੇ ਵਿੱਚ ਉਹ ਖੁਆਬ ਵੇਖਣੇ ਨੇ, ਉਹਨਾਂ ਦੇ ਸੇਵਾਕਾਰ ਨੇ। ਸਾਡੇ ਲਈ ਜਿਹੜੀ ਇੱਕ ਚੀਜ਼ ਹੈ ਨਾ ਕਿ ਸਾਨੂੰ ਜਿਹੜਾ ਲਿਖਣ ਵਾਲਾ ਹੈ, ਜਿਹੜਾ ਆਰਟ ਦਾ ਕੰਮ ਕਰਨ ਵਾਲਾ ਹੈ, ਜਾਂ ਜਿਹੜਾ ਫਿਲਮ ਬਣਾਉਂਦਾ ਹੈ, ਜਾਂ ਜਿਹੜਾ ਮਿਊਜ਼ਿਕ ਤਰਤੀਬ ਦਿੰਦਾ ਹੈ, ਉਹਨੂੰ ਉਸ ਮੁਹੱਬਤ ਔਰ ਅਮਨ ਔਰ ਰਵਾਦਾਰੀ ਨੂੰ ਆਪਣੇ ਪੈਗਾਮ ਦਾ ਜਿਹੜਾ ਹੈ ਨਾ ਬੁਨਿਆਦੀ ਹਿੱਸਾ ਰੱਖਣਾ ਚਾਹੀਦਾ ਹੈ। ਔਰ ਇਹੀ ਮੈਸੇਜ ਜਿਹੜਾ ਹੈ ਇੱਕ ਸ਼ਾਇਰ ਅਦੀਬ ਜਿਹੜਾ ਹੈ ਉਹ ਦੁਨੀਆ ਨੂੰ ਔਰ ਸਿਆਸਤਦਾਨਾਂ ਨੂੰ ਵੀ ਦੇ ਸਕਦਾ ਹੈ। ਤੇ ਮੈਂ ਜੀ ਆਇਆਂ ਨੂੰ ਆਖਣਾ ਜਿਤਨੇ ਦੋਸਤ ਆਏ ਨੇ। ਇਕੱਠ ਦੇ ਰਲਤੀਆਂ ਦਾ ਆਖਣਾ ਸੀ ਕਿ ਬਾਲ ਅਦਬ ਲਈ ਸੁਖੀ ਬਾਟ ਜੀ ਤੇ ਪੰਜਾਬੀਆਂ ਨੂੰ ਜੋੜਨ ਲਈ ਸਹਿਜਪ੍ਰੀਤ ਮੰਗੜ ਹੋਰਾਂ ਦਾ ਯੋਗਦਾਨ ਸਰਾਹਣਯੋਗ ਹੈ। ਇਸ ਮੌਕੇ ਉੱਤੇ ਇਹ ਵੀ ਆਖਿਆ ਗਿਆ ਕਿ ਪੰਜਾਬ ਹਾਊਸ ਸਾਂਝੀਆਂ ਪ੍ਰੀਤਾਂ ਦਾ ਕੇਂਦਰ ਹੈ। ਇੱਥੇ ਆਉਣਾ, ਵੈਸੇ ਆ ਪੰਜਾਬ ਹਾਊਸ 'ਚ ਆਉਣਾ, ਮੈਂ ਤੇ ਆਪਣੇ ਆਪ ਨੂੰ ਬੜਾ ਭੱਟ ਸਾਹਿਬ ਥੈਂਕ ਯੂ ਵੈਰੀ ਮਚ ਕਰਮਾਂ ਵਾਲਾ ਸਮਝਦਾ। ਕੋਈ ਇੰਨੇ ਵਧੀਆ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀ ਹੋ ਰਹੇ ਨੇ। ਸਾਡਾ ਗੋਲ ਕੀ ਹੈ ਲਹਿੰਦੇ ਪੰਜਾਬ ਦੇ ਵਿੱਚ? ਮੈਂ ਅੱਜ ਵੀ ਕਸੂਰ ਸੀਗਾ, ਕੱਲ੍ਹ ਮੈਂ ਲਾਇਲਪੁਰ ਸੀਗਾ, ਹੋਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਟ ਕਰ ਰਹੇ ਹਾਂ। ਤੁਸੀਂ ਕਿਸੇ ਵਧੀਆ ਸਮਾਜ ਨੂੰ ਵਧੀਆ ਸਾਹਿਤ ਚਾਹੀਦਾ ਹੁੰਦਾ ਹੈ, ਤੁਸੀਂ ਬੜਾ ਸਾਹਿਤ ਦੇ ਰਹੇ ਹੋ ਔਰ ਬੜਾ ਮਾਣ ਹੈ ਸਾਨੂੰ ਆਪਣੇ ਪੰਜਾਬੀ ਸਾਹਿਤ 'ਤੇ। ਮੈਨੂੰ ਬੜਾ ਮਾਣ ਹੈ ਆਪਣੇ ਪੰਜਾਬੀ ਸਾਹਿਤਕਾਰਾਂ 'ਤੇ। ਬਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਯਾਦ ਰੱਖਦੇ ਹੋ। ਸਾਡੀ ਪਹਿਲੀ ਮੁਲਾਕਾਤ 2004 'ਚ ਹੋਈ ਸੀ, ਉਹਦੇ ਬਾਅਦ ਇਹ ਸਿਲਸਿਲਾ ਸ਼ੁਰੂ ਰਿਹਾ ਤੇ ਭੁਲੇਖਾ ਜਿਹੀ ਅਖਬਾਰ ਕੱਢਣੀ ਬਹੁਤ ਔਖਾ ਕੰਮ ਹੈ। ਮੈਂ 10 ਸਾਲ ਅਖਬਾਰ ਐਡਿਟ ਕੀਤੀ, ਮੈਨੂੰ ਪਤਾ ਕਿ ਕਿਹਨਾਂ ਉਹਨਾਂ ਦੇ ਨਾਲ ਮਿਸਤਰ ਤੇ ਲਿਖਿਆ ਹੁੰਦਾ ਸੀ। ਨਿੱਬ ਲੈਣ ਵਾਸਤੇ ਸਾਨੂੰ ਜਲੰਧਰ ਜਾਣਾ ਪੈਂਦਾ ਸੀ ਜੰਮੂ ਤੋਂ, ਫਿਰ ਉਹ ਨਿੱਬਾਂ ਲਿਆ ਕੇ ਫਿਰ ਉਹ ਲਿਖਾਉਣਾ, ਫਿਰ ਕਾਤਬ ਹੁੰਦਾ ਸੀ। ਕੋਈ ਨਹੀਂ ਅਖਬਾਰ ਨਹੀਂ ਕਰਦੇ, ਭੁਲੇਖਾ ਵੀ ਕੱਢਦੇ ਆ। ਹਾਂ, ਮੈਂ ਤੇ ਉਹਨਾਂ ਦੌਰਾਂ 'ਚ ਨਿਕਲ ਕੇ ਅੱਜ ਤੁਸੀਂ ਕੰਪਿਊਟਰ ਤੱਕ ਪੁੱਜਦੇ ਹੋ ਤਾਂ ਬਹੁਤ ਬਹੁਤ ਤੁਹਾਡੀ ਮੁਬਾਰਕਾਂ। ਸਾਨੂੰ ਮੇਰੇ ਵੱਲੋਂ ਮੁਬਾਰਕਾਂ ਤੁਹਾਨੂੰ, ਤੁਸੀਂ ਇਹ ਇਕੱਠਾ ਕੀਤਾ ਕਿ ਲੱਖ ਲੱਖ ਸ਼ੁਕਰ ਹੈ ਕਿ ਅੱਜ ਇੱਕ ਅੱਖਾਂ ਵੀ ਜੁੜ ਗਈਆਂ ਨੇ, ਹਾਂਜੀ, ਤੇ ਲੱਖਾਂ ਦਿਲ ਵੀ ਮਿਲੇ ਨੇ। ਅਸੀਂ ਆਉਂਦੇ ਹਾਂ ਇੱਥੇ, ਤੁਸੀਂ ਵੀ ਉੱਥੇ ਆਉਂਦੇ ਹੋ, ਅਸੀਂ ਮਿਲਦੇ ਹਾਂ। ਇਹ ਮੁਲਾਕਾਤਾਂ, ਇਹ ਸਿਲਸਿਲੇ ਜਾਰੀ ਰਹਿਣ ਤੇ
ਅੱਲਾ ਕਰੇ ਕਿ ਸਾਡੀ ਆਵਾਮ ਤੇ ਮੁਫਤੀ ਹੈ, ਤੁਹਾਡੀ ਵੀ ਮੁਫਤੀ ਹੈ, ਸਾਡੀ ਵੀ ਮੁਫਤੀ ਹੈ। ਅਸੀਂ ਵੀ ਜਿਹੜੇ ਤੁਸੀਂ ਆਉਂਦੇ ਹੋ ਗੱਲ ਵਕੜੀਆਂ ਪਾਉਂਦੇ ਆ, ਜਿਹੜੇ ਤੁਸੀਂ ਸਾਨੂੰ ਗੱਲ ਵਕੜੀ ਇੱਥੇ ਆ ਕੇ ਪਾਉਂਦੇ ਹੋ। ਇਹ ਹੈ ਵੀ ਜਨੂਨ ਵਾਲੀ ਗੱਲ। ਤੁਸੀਂ ਜਦੋਂ ਧਾਰ ਲੈਂਦੇ ਹੋ ਨਾ ਕਿ ਪਹਿਲਾਂ ਮੈਨੂੰ ਆਪਣੇ ਮਾਲ ਦੀ ਪਰਵਾਹ ਨਹੀਂ, ਸਭ ਕੁਝ ਵਿਕ ਜੇ ਪੰਜਾਬੀ ਦੇ ਨਾਂ ਤੇ ਮੈਂ ਆਪਣਾ ਨਿਸ਼ਾਨਾ ਹਾਸਲ ਕਰਕੇ ਜਾਣਾ ਹੈ, ਫਿਰ ਅਗਲੀ ਉਸ ਤੋਂ ਵੀ ਅਗਲੀ ਸਟੇਜ ਆ ਜਾਂਦੀ ਹੈ ਜਦੋਂ ਕਹਿੰਦੇ ਹੋ ਤੁਸੀਂ ਮੇਰੀ ਜਾਨ ਵੀ ਪੰਜਾਬੀ ਜ਼ਬਾਨ ਤੇਰੇ ਤੇ ਜਾਨ ਵੀ ਕੁਰਬਾਨ, ਤੇ ਫਿਰ ਤੁਹਾਨੂੰ ਆਪਣੇ ਨਿਸ਼ਾਨੇ ਮਿਲਦੇ ਨੇ ਭੱਟ ਸਾਹਿਬ। ਔਰ ਸਾਰੇ ਤੁਸੀਂ ਸਾਰੇ ਸਮਝਦੇ ਹੋ ਇਸ ਮੂਵਮੈਂਟ ਦੇ ਸਾਰੇ ਹਿੱਸੇਦਾਰ ਹੋ। ਅਸੀਂ ਇਸ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਕੂਲਾਂ ਕਾਲਜਾਂ ਵਿੱਚ ਵੀ ਲਾਜ਼ਮੀ ਪੜ੍ਹਵਾਉਣਾ ਹੈ ਔਰ ਅਦਾਲਤੀ ਜ਼ਬਾਨ ਵੀ ਬਣਾਉਣਾ ਹੈ, ਪੰਜਾਬ ਦੀ ਜਿਹੜਾ ਸਰਕਾਰੀ ਜ਼ਬਾਨ ਵੀ ਬਣਾਉਣਾ, ਔਰ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ ਦੀ ਕੌਮੀ ਜ਼ਬਾਨ ਬਣਨ ਦਾ ਵੀ ਪੰਜਾਬੀ ਨੂੰ ਹੀ ਹੱਕ ਹਾਸਲ ਹੈ। ਬਹੁਤ ਸ਼ੁਕਰੀਆ, ਬਹੁਤ ਬਹੁਤ। ਮਾਨਯੋਗ ਪ੍ਰਾਹੁਣਿਆਂ ਦਾ ਆਖਣਾ ਸੀ ਕਿ ਪੰਜਾਬ ਹਾਊਸ 'ਚ ਜੋ ਮੁਹੱਬਤਾਂ ਮਿਲੀਆਂ ਉਹਨਾਂ ਦਾ ਬਿਆਨ ਮੁਮਕਿਨ ਨਹੀਂ। ਇੰਜ ਲੱਗਦਾ ਹੈ ਜਿਵੇਂ ਸਜਣਾ ਸਾਡੀ ਸਾਰੀ ਹਯਾਤੀ ਦਾ ਮੁੱਲ ਤਾਰ ਦਿੱਤਾ ਹੋਵੇ। ਸੱਚ ਜਾਣਿਓ ਇੱਥੇ ਆ ਕੇ ਬਹੁਤ ਵਧੀਆ ਲੱਗਦਾ। ਮਤਲਬ ਮੈਂ ਮੇਰਾ ਖਿਆਲ ਹੈ ਚੌਥੀ ਦਫਾ ਇੱਥੇ ਆਇਆ ਔਰ ਭੱਟ ਸਾਹਿਬ ਆਏ ਲੱਗਦੇ ਨੇ ਕਿ ਮਤਲਬ ਇਹ ਸਾਡੇ ਲੁਧਿਆਣੇ ਹੀ ਰਹਿੰਦੇ ਨੇ ਜਾਂ ਅਸੀਂ ਮਤਲਬ ਇਸ ਤਰ੍ਹਾਂ ਵਿਚਰਦੇ ਆ ਇਹਨਾਂ ਨਾਲ ਕਿ ਐਂ ਨਹੀਂ ਲੱਗਿਆ ਕਿ ਕਿਤੇ ਹੋਰ ਚੱਲੇ ਆ, ਆਪਣੇ ਘਰ ਚੱਲੇ ਆ। ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਔਰ ਮੈਂ ਸਮਝਦਾ ਕਿ ਪਿਛਲੇ ਕਾਫੀ ਟਾਈਮ ਤੋਂ ਪੰਜਾਬੀ ਲਈ ਲਾਹੌਰ 'ਚ ਰੋਜ਼ ਪੰਜਾਬੀ ਦਾ ਅਖਬਾਰ ਕੱਢਣਾ। ਔਰ ਮੈਂ ਇੱਕ ਹੋਰ ਗੱਲ ਦੱਸਦਾ ਕਿ ਮੈਂ ਜਦੋਂ ਉੱਠਦਾ ਤਾਂ ਅਜੀਤ ਬਾਅਦ 'ਚ ਆਉਂਦਾ, ਇਹਨਾਂ ਦਾ ਅਖਬਾਰ ਮੇਰੇ ਉਹਦੇ ਤੇ ਪਹਿਲਾਂ ਆਇਆ ਹੁੰਦਾ, ਤੇ ਫਿਰ ਮੈਨੂੰ ਲੱਗਿਆ ਕਿ ਮਨਾ ਸਿੱਖ ਥੋੜਾ ਜਿਹਾ ਇਹ ਹੁਣ ਉਹ ਭੇਜਦੇ ਨੇ ਇੰਨੇ ਪਿਆਰ ਨਾਲ, ਤਾਂ ਹੁਣ ਮੈਂ ਕਾਫੀ ਸਿੱਖ ਗਿਆ। ਔਰ ਮੈਂ ਭੱਟ ਸਾਹਿਬ ਫਿਰ ਤੁਹਾਨੂੰ ਥੋੜੇ ਜਿਹੇ 2 ਮਹੀਨਿਆਂ ਤੱਕ ਪੜ੍ਹ ਕੇ ਅਖਬਾਰ ਸੁਣਾਇਆ ਕਰਾਂਗਾ। ਸੋ ਤੁਸੀਂ ਬਹੁਤ ਵਧੀਆ ਲੋਕ ਹੋ। ਮੈਂ ਆਸਟ੍ਰੇਲੀਆ ਵੀ ਗਿਆ, ਅਮਰੀਕਾ ਗਿਆ, ਪਰ ਕਿਤੇ ਵੀ ਜਾਣ ਦਾ ਇੰਨਾ ਚਾਅ ਨਹੀਂ ਸੀ ਜਿੰਨਾ ਲਾਹੌਰ ਦੇਖਣ ਦਾ ਸੀ। ਸਾਡੇ ਤੋਂ ਤਾਂ ਦੋਨਾਂ ਤੋਂ ਹੀ ਕਿੰਨੇ ਦਿਨ ਸਾਡਾ ਨਾ ਅੱਡੀਆਂ ਸੱਚੀ ਐ ਨਹੀਂ ਲੱਗੀਆਂ, ਪੱਬਾਂ ਤੇ ਭੱਜੇ ਫਿਰਦੇ ਰਹੇ। ਤੇ ਹੁਣ ਪਰਸੋਂ ਨਹੀਂ ਕੱਲ ਇਹ ਮੈਨੂੰ ਕਹਿੰਦੀ ਰਾਤ ਨੂੰ ਜਦੋਂ ਅਸੀਂ ਬੈਠੇ ਤੇ ਕਹਿੰਦੀ ਕਿੰਨੀ ਤਰੀਕ ਹੋ ਗਈ? ਮੈਂ ਕਿਹਾ ਓਹੋ 2 ਦਿਨ ਹੀ ਰਹਿ ਗਏ। ਸਾਡੇ ਅੰਦਰੋਂ ਹੌਲ ਪੈਂਦਾ ਨਾ, ਐ ਨਿਕਲਿਆ ਵੀ 2 ਦਿਨ ਹੀ ਰਹਿ ਗਏ। ਤਾਂ ਉਹ ਤਾਂ ਅਲੱਗ ਗੱਲ ਹੈ ਜੀ, ਸਾਨੂੰ ਤੁਹਾਡੇ ਕੋਲੇ ਆਉਣ ਦਾ, ਤੁਹਾਨੂੰ ਦੇਖਣ ਦਾ ਹੀ ਚਾਅ ਵਾਲਾ ਸੀ। ਤੇ ਜਿਹੜੀ ਪੇਂਟਿੰਗ ਹੈ ਨਾ, ਉਹ ਤੁਹਾਨੂੰ ਦੇਖਣ ਦਾ ਬਹਾਨਾ ਸੀ। ਕਿ ਮੇਰੇ ਕੋਲ ਤਾਂ ਆਹੀ ਹਥਿਆਰ ਹੈ ਜੀ, ਇਹਦੇ ਨਾਲ ਮੈਂ ਦੇਖ ਸਕਦਾ ਸੀ ਤੁਹਾਨੂੰ। ਇੱਕ ਹੋਰ ਜਿਹੜੀ ਖਾਸ ਗੱਲ ਹੈ ਕਿ ਅੱਜ ਤਾਂ ਆਪਾਂ ਬੈਠੇ ਹੀ ਪੰਜਾਬ ਹਾਊਸ ਦੇ ਵਿੱਚ ਆ, ਤੇ ਇਸ ਲਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਦੂਸਰੇ ਪੰਜਾਬ 'ਚੋਂ ਆ ਕੇ ਅਸੀਂ ਲਹਿੰਦੇ ਪੰਜਾਬ 'ਚ ਆਏ ਹਾਂ, ਤੇ ਉਸ ਦੇ ਵਿੱਚ ਵੀ ਇੱਕ ਪੰਜਾਬ ਹਾਊਸ ਜਿਹੜਾ ਸਪੈਸ਼ਲ ਹੈ, ਦੋਨੇ ਪੰਜਾਬਾਂ ਨੂੰ ਜੋੜਨ ਵਾਲਾ। ਔਰ ਉਦੋਂ ਖੁਸ਼ੀ ਦੀ ਗੱਲ ਇਹ ਲੱਗੀ ਕਿ ਜਿਹੜਾ ਇਸ ਆਡੀਟੋਰੀਅਮ ਦਾ ਨਾਮ ਜਿਹੜਾ ਹੈਗਾ ਉਹ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ, ਤੇ ਫਿਰ ਤਾਂ ਕਮਾਲਾਂ ਹੀ ਹੋ ਗਈਆਂ ਜੀ। ਸ਼ੋਭਾ ਕੋਈ ਵੀ ਹੋਵੇ, ਜਿਹੜਾ ਬੰਦਾ ਰੱਬ ਨੇ ਜਿੰਨੇ ਵੀ ਇਸ ਜ਼ਮੀਨ ਤੇ ਉਤਾਰੇ ਨੇ, ਬਾਬੇ ਆਦਮ ਤੋਂ ਲੈ ਕੇ ਲਮਹੇ ਮੌਜੂਦ ਤੱਕ, ਸਭ ਦੇ ਕੰਟੈਂਟਸ ਜਿਹੜੇ ਸਭ ਦਾ ਸਾਂਚਾ ਤੇ ਸਮਾਨ ਇੱਕੋ ਹੀ ਹੈ। ਲੇਕਿਨ ਹਰ ਬੰਦੇ 'ਚ ਉਹਨੇ ਇੱਕ ਵੱਖਰੀ ਚੀਜ਼ ਜਿਹਨੂੰ ਸਕਿੱਲ ਕਹਿੰਦੇ ਨੇ ਅੰਗਰੇਜ਼ੀ 'ਚ, ਤੇ ਅਸੀਂ ਉਹਨੂੰ ਪੰਜਾਬੀ ਉਰਦੂ 'ਤੇ ਰਾਜ ਕਹਿ ਲੈਂਦੇ ਹਾਂ, ਉਹ ਵੀ ਉਹਨੇ ਰੱਖਿਆ ਹੈ। ਉਹ ਰਾਜ ਜਿਹੜਾ ਹੈ ਉਹ ਨਾ ਤਾਂ ਸਾਡੀ ਅੰਮਾ ਦੱਸੇਗੀ, ਨਾ ਅੱਬਾ ਦੱਸੇਗਾ, ਨਾ ਸਾਡੇ ਯੂਨੀਵਰਸਿਟੀ ਸਕੂਲ ਕਾਲਜ ਦੱਸਦੇ ਨੇ। ਉਹਦੀ ਡਿਸਕਵਰੀ ਜਿਹੜੀ ਹੈ ਉਹ ਤੁਸੀਂ ਆਪਣੇ ਅੰਦਰ ਆਪ ਕਰਨੀ ਹੈ। ਤੇ ਜਿਹੜਾ ਫਰਦ ਆਪਣੀ ਉਸ ਰਾਜ ਨੂੰ, ਉਸ ਸਕਿੱਲ ਨੂੰ ਡਿਸਕਵਰ ਕਰ ਲੈਂਦਾ ਨਾ, ਉਹ ਫਿਰ ਜ਼ਿੰਦਗੀ 'ਚ ਭਟਕਦਾ ਨਹੀਂ। ਉਹ ਇੱਕ ਸਿਨੈਰੀਓ, ਇੱਕ ਟਾਰਗੇਟ ਬਣਾ ਕੇ ਨਿਕਲਦਾ। ਦੇਰ ਹੋਵੇ ਸਵੇਰ ਹੋਵੇ, ਔਨ ਫੁੱਟ, ਉਹਨੇ ਅਲਟੀਮੇਟਲੀ ਉੱਥੇ ਉਸ ਟਾਰਗੇਟ ਤੇ ਪਹੁੰਚਣਾ ਹੁੰਦਾ। ਵਸ ਨਹੀਂ ਮੇਰੇ ਕੱਲੀ ਦੇ, ਮੈਨੂੰ ਯਾਰ ਤਸੱਲੀ ਦੇ। ਬਸ ਨਹੀਂ ਮੇਰੇ ਕੱਲੀ ਦੇ, ਮੈਨੂੰ ਯਾਰ ਤਸੱਲੀ ਦੇ। ਤੇ ਮਿਹਣੇ ਤੋਹਫੇ ਹੁੰਦੇ ਨੇ, ਮਿਹਣੇ ਤੋਹਫੇ ਹੁੰਦੇ ਨੇ, ਵਾਪਸ ਨਹੀਂ ਉਹ ਕੱਲੀ ਦੇ। ਮਿਹਣੇ ਤੋਹਫੇ ਹੁੰਦੇ ਨੇ, ਵਾਪਸ ਨਹੀਂ ਉਹ ਕੱਲੀ ਦੇ।
ਤੇ ਹੱਦੋਂ ਬਹੁਤਾ ਹੱਸਦੀ ਏ, ਹੱਦੋਂ ਬਹੁਤਾ ਹੱਸਦੀ ਏ, ਵਸ ਚੋਂ ਕੁਝ ਨਹੀਂ ਚੱਲੀ ਦੇ। ਹੱਦੋਂ ਬਹੁਤਾ ਹੱਸਦੀ ਏ, ਵਸ ਚੋਂ ਕੁਝ ਨਹੀਂ ਚੱਲੀ ਦੇ, ਤੇ ਤਾਰਾ ਪਾਣੀ ਭਰਦੀ ਏ, ਤਾਰਾ ਪਾਣੀ ਭਰਦੀ ਏ, ਤੇਰੀ ਨਜ਼ਰ ਸਵੱਲੀ ਦੇ। ਬਹੁਤ ਸ਼ੁਕਰੀਆ। ਮੈਂ ਜੋ ਮਹਿਸੂਸ ਕਰਨਾ ਵਾਂ, ਜੇ ਉਹ ਸਭ ਲੀਕਣਾ ਚਾਹਵਾਂ ਤੇ ਅੱਖਰ ਸਾਥ ਨਹੀਂ ਦਿੰਦੇ, ਜਿਵੇਂ ਡਾਢੇ ਕਿਸੇ ਵੇਲੇ ਤੇ ਅਕਸਰ ਚੱਲਦੀਆਂ ਸਾਵਾਂ ਤੇ ਅੱਖਰ ਸਾਥ ਨਹੀਂ ਦਿੰਦੇ। ਪੰਜੀਰੀ ਤਾਰਿਆਂ ਦੀ ਜੇ ਬਣਾ ਕੇ ਖਾਵਣਾ ਚਾਹਨਾ ਤੇ ਇਹਦਾ ਮੁੱਲ ਪਾਵਾਂਗਾ। ਮੈਂ ਦੱਸ ਦੇਵਾਂਗਾ ਸੂਰਜ ਨੂੰ ਕਿਵੇਂ ਬਰਫੀਲੀਆਂ ਰਾਵਾਂ ਤੇ ਅੱਖਰ ਸਾਥ ਨਹੀਂ ਦਿੰਦੇ। ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਤੇ ਇੱਕ ਸ਼ੇਰ ਜਿਹੜਾ ਮੇਰੇ ਲਈ ਹੈ, ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਜਿੱਧਰੋਂ ਲੰਘਾ ਮੈਂ, ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਜਿੱਧਰੋਂ ਲੰਘਾ ਮੈਂ, ਜਿਹੜਾ ਵੇਖੇ ਉਹੀਓ ਆਖੇ ਇਹ ਬਹਿਲੋਲ ਪੰਜਾਬੀ ਦਾ। ਇਕੱਠ ਦੇ ਅਖੀਰ ਉੱਤੇ ਗੁਰਪ੍ਰੀਤ ਬਠਿੰਡਾ ਹੋਰਾਂ, ਤਾਹਰਾ ਸਰਾ, ਬਾਬਾ ਨਜਮੀ ਤੇ ਸਾਬਰ ਅਲੀ ਸਾਬਰ ਹੋਰਾਂ ਦੇ ਪੋਰਟਰੇਟ ਉਹਨਾਂ ਨੂੰ ਪੇਸ਼ ਕੀਤੇ। ਇਸ ਸ਼ਾਮ ਦੀ ਖੁਸ਼ਬੂ ਮੁੱਦਤ ਤੀਕਰ ਤਾਜ਼ਾ ਰਹੇਗੀ, ਕਿਉਂਕਿ ਇਹਦੇ ਵਿੱਚ ਸਭੇ ਰੰਗ ਮੁਹੱਬਤਾਂ ਦੇ ਗੀਤ ਗਾ ਰਹੇ ਸਨ। ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।